ਜਿਹੜੀ ਇਸ ਵੇਲੇ ਨੈਕ ਟੂ ਨੈਕ फाइट चल रही है वो कंजरवेटिव पार्टी और लिबरल पार्टी दी ਜਿਹੜੇ ਕੁਝ ਮਾਹਿਰ ਨੇ ਉਹਨਾਂ ਦਾ ਇਹ ਕਹਿਣਾ ਕਿ ਅਗੇਨ ਇਸ ਵਾਰ ਜ਼ਿਆਦਾ ਸੀਟਾਂ ਲਿਬਰਲ ਹੀ ਲਿਜਾਣਗੇ ਪਰ ਮਾਈਨੋਰਟੀ ਚ ਰਹੇਗੀ ਔਰ ਐਨਡੀਪੀ ਦੀਆਂ ਸੀਟਾਂ ਵਧਣਗੀਆਂ। ਇਸ਼ੂਜ਼ ਉੱਥੇ ਜਦੋਂ ਇਹਨਾਂ ਦੀ ਅਸੀਂ ਡਿਬੇਟ ਵੀ ਦੇਖਦੇ ਹਾਂ ਔਰ ਮੇਨ ਇਸ਼ੂ ਜਿਹੜੇ ਨੇ ਇਸ ਵੇਲੇ ਜਿਨ੍ਹਾਂ ਦੇ ਉੱਤੇ ਬੇਸਡ ਇਹ ਸਾਰੀ ਡਿਸਕਸ਼ਨ ਸੀ ਕਾਸਟ ਆਫ ਲਿਵਿੰਗ ਜੀ ਔਰ ਇਸੇ ਤਰ੍ਹਾਂ ਹੈਲਥ ਕੇਅਰ ਫਿਰ ਜਿਨ੍ਹਾਂ ਬਾਰੇ ਸਾਡੇ ਖਿੱਤੇ ਵਾਲਿਆਂ ਨੂੰ ਕੋਈ ਚੇਤਾ ਵੀ ਨਹੀਂ ਹੈ क्लाइमेट चेंज और एनवायरनमेंट कि ग्लोबल वार्मिंग है एनवायरनमेंट की तब्दीली हो रही है ये एक बड़ा डिबेटिंग इशू है। गवर्नमेंट स्पेंडिंग और डेफिसिट कि भी ये तो नहीं है भी तुसी सरकारी खजाने चों कढ़ के लाई जाने हो इन्ना कि डेफिसिट क्रिएट कर दिंदे हो कि फ्यूचर दे विच अल्टीमेटली तो लोकां ने ही देना हुंदा है टैक्स पेयर मनी हुंदी है इत्थे भी हुंदा है। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 20 ਸਤੰਬਰ 2021 6 ਅਸੂ ਨਾਨਕ ਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਸੀਅਨ ਕੇਬਲ ਬੈਲਫਲ ਕੇਬਲ ਕੈਨੇਡਾ ਰੋਕੂ ਜਾਦੂ ਬਾਕਸ ਅਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਸੋ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਪ੍ਰੋਗਰਾਮ ਦੇ ਵਿੱਚ ਆਪਾਂ ਜੋ ਵੀਕਐਂਡ ਦੇ ਇਸ਼ੂ ਹੋਣਗੇ ਜਾਂ ਕਰੰਟ ਇਸ਼ੂ ਨੇ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਤੋਂ ਸਰਦਾਰ ਗੁਰਨੇਕ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਕਿਹਾ ਹੈ ਕਿ ਪੰਜਾਬ ਦੀ ਜਿਹੜੀ ਸਿਆਸਤ ਵਿੱਚ ਆ ਰਹੀਆਂ ਤਬਦੀਲੀਆਂ ਤੋਂ ਸਾਨੂੰ ਜਿਹੜਾ ਕੋਈ ਬਹੁਤੀ ਆਸ ਜਿਹੜੀ ਆ ਉਹ ਨਹੀਂ ਰੱਖਣੀ ਚਾਹੀਦੀ। ਇਹ ਗੱਲ ਸਪਸ਼ਟ ਹੈ ਕਿ ਪੰਜਾਬ ਵਿੱਚ ਉਹੀ ਸੱਤਾ ਵਿੱਚ ਆਉਂਦਾ ਹੈ ਜੋ ਦਿੱਲੀ ਨਾਲ ਸਾਂਝ ਪਾ ਕੇ ਚੱਲਦਾ ਹੈ। ਸੋ ਦਿੱਲੀ ਕਦੇ ਵੀ ਪੰਜਾਬ ਦੇ ਹਿੱਤ ਵਿੱਚ ਜਿਹੜੀ ਉਹ ਨਹੀਂ ਭੁਗਤੀ। ਸੋ ਪੰਜਾਬ ਦੇ ਮਸਲੇ ਹੱਲ ਕਰਨ ਲਈ ਪੰਜਾਬ ਨੂੰ ਹੀ ਆਪਣੀ ਕਿਸਮਤ ਆਪ ਜਿਹੜੀ ਆ ਕੱਢਣੀ ਪਵੇਗੀ। ਸੋ ਪੰਜਾਬ ਦੀ ਸਿਆਸੀ ਤਬਦੀਲੀ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ। ਸੋ ਸਿੱਖ ਨਜ਼ਰੀਏ ਤੋਂ ਸਾਡਾ ਪੱਖ ਉਭਾਰਨ ਲਈ TV84 ਦੀ ਜਿਹੜੀ ਸਮੁੱਚੀ ਟੀਮ ਦਾ ਤਹਿ ਦਿਲ ਤੋਂ ਉਹਨਾਂ ਨੇ ਧੰਨਵਾਦ ਕੀਤਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਨੇਕ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ ਅਸੀਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਵਿੱਚ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਵਿਊਅਰਸ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦਾ ਜਿਹੜਾ ਸੈਸ਼ਨ ਹੈ ਉਹ ਕੱਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸੋ ਯੂਨਾਈਟਿਡ ਨੇਸ਼ਨ ਦੇ ਜਿਹੜੇ ਸੈਕਟਰੀ ਜਨਰਲ ਮਿਸਟਰ ਐਂਟੋਨੀਓ ਗੁਟਰਾਸ ਨੇ ਮੀਡੀਆ ਨਾਲ ਇੱਕ ਜਿਹੜੀ ਗੁਫ਼ਤਗੂ ਵਿੱਚ ਕਿਹਾ ਹੈ ਕਿ ਅਮਰੀਕਾ ਤੇ ਚੀਨ ਨੂੰ ਟਕਰਾਅ ਵੱਲ ਵਧਣ ਤੋਂ ਜਿਹੜਾ ਬਚਣਾ ਚਾਹੀਦਾ ਹੈ ਨਹੀਂ ਤਾਂ ਇਸ ਟਕਰਾਅ ਦਾ ਮਤਲਬ ਹੋਵੇਗਾ ਦੁਨੀਆ ਦੀ ਮੁਕੰਮਲ ਤਬਾਹੀ। ਸੋ ਯੂਨਾਈਟਿਡ ਨੇਸ਼ਨਸ ਵੱਲੋਂ ਪਿਛਲੀ ਪੌਣੀ ਸਦੀ ਵਿੱਚ ਨਿਭਾਏ ਗਏ ਰੋਲ ਬਾਰੇ ਅਤੇ ਦੁਨੀਆ ਦੇ ਦਰਪੇਸ਼ ਅੱਡ-ਅੱਡ ਜਿਹੜੀਆਂ ਚੈਲੰਜਾਂ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਅੰਤ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਡਾਕਟਰ ਸਾਹਿਬ ਪਹਿਲਾਂ ਤੇ ਆਪਾਂ ਤੁਹਾਡਾ ਵੀਕਐਂਡ ਪੁੱਛਾਂਗੇ ਔਰ ਬਾਕੀ ਜਿਹੜੇ ਇਸ਼ੂ ਨੇ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ?
ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਹੀ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਗਾਤਾਰ ਸਾਡੀ ਹੌਸਲਾ ਅਫਜ਼ਾਈ ਕਰਦੇ ਨੇ। ਜੀ, ਉਹਨਾਂ ਦੀਆਂ ਲਿਖਤਾਂ, ਉਹਨਾਂ ਦੇ ਕਮੈਂਟਸ ਸਾਨੂੰ ਹੌਸਲਾ ਦਿੰਦੇ ਨੇ। ਔਰ ਫਰਾਈਡੇ ਦਾ ਸ਼ੋਅ ਜਿਹਦੇ 'ਚ ਅਸੀਂ ਅੱਡ-ਅੱਡ ਇਸ਼ੂਜ਼, ਖਾਸ ਤੌਰ 'ਤੇ ਅਫਗਾਨਿਸਤਾਨ ਦੇ ਹਵਾਲੇ ਨਾਲ ਹੋਏ ਜਾਂ ਭਾਰਤ ਦੀ ਅਫਗਾਨਿਸਤਾਨ ਨੀਤੀ, ਔਰ ਕੁੱਲ ਮਿਲਾ ਕੇ ਜਿਵੇਂ ਕਰਤਾਰਪੁਰ ਸਾਹਿਬ ਕੋਰੀਡੋਰ ਅਜੇ ਤੱਕ ਵੀ ਨਹੀਂ ਖੋਲ੍ਹਿਆ ਗਿਆ ਹੈ, ਜੀ, ਇਹਦੇ ਬਾਵਜੂਦ ਕਿ ਈਵਨ ਵਾਹਗਾ ਬਾਰਡਰ ਦੇ ਉੱਤੇ ਜਿਹੜੀ ਰੋਜ਼ਾਨਾ ਸੋ ਕਾਲਡ ਰੀਟਰੀਟ ਸੈਰੇਮਨੀ ਹੈ ਉਸ ਨੂੰ ਖੋਲ੍ਹ ਦਿੱਤਾ ਗਿਆ ਹੈ। ਔਰ ਸਾਰੇ ਉਹਨਾਂ ਦੇ ਮੰਦਰ ਔਰ ਮੇਲੇ ਔਰ ਦੂਸਰੇ ਉਹ ਪੂਰੇ ਬਿਲਕੁਲ ਕਿਸੇ ਵੀ ਰੋਕ ਟੋਕ ਤੋਂ ਜਾਰੀ ਨੇ। ਜੀ, ਲੇਕਿਨ ਕਿਵੇਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ, ਨਾ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਗਿਆ, ਔਰ ਈਵਨ ਦਿੱਲੀ ਦੇ ਵਿੱਚ ਬੰਗਲਾ ਸਾਹਿਬ ਨਾਲ ਉਸ ਏਰੀਏ ਦਾ ਜਿਹੜਾ ਕਲੈਕਟਰ, ਉਹਨੇ ਇੱਕ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਹੈ ਕਿ ਕਿਉਂਕਿ ਕੋਵਿਡ-19 ਦੀਆਂ ਪ੍ਰੀਕਾਸ਼ਨਸ ਗੁਰਦੁਆਰੇ ਵੱਲੋਂ ਨਹੀਂ ਲਈਆਂ ਜਾ ਰਹੀਆਂ, ਇਸ ਲਈ ਇਸ ਨੂੰ ਲੌਕ ਕਰ ਦਿੱਤਾ ਜਾਏ, ਬੰਦ ਕਰ ਦਿੱਤਾ ਜਾਏ ਯਾਤਰੂਆਂ ਲਈ। ਇਸ ਗੱਲ ਦਾ ਧਿਆਨ ਰਹੇ ਕਿ ਇਸ ਵੇਲੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਾਅਦ ਜੇ ਸਭ ਤੋਂ ਜ਼ਿਆਦਾ ਰੋਜ਼ਾਨਾ ਜਿਹੜੇ ਦਰਸ਼ਨ ਕਰਨ ਵਾਲੇ, ਦੀਦਾਰ ਕਰਨ ਵਾਲੇ ਜਾਂ ਮਜ਼ਹਬੀ ਯਾਤਰੂ ਕਿਸੇ ਗੁਰਦੁਆਰੇ 'ਚ ਜਾਂਦੇ ਨੇ ਤੇ ਉਹ ਬੰਗਲਾ ਸਾਹਿਬ ਹੈ। ਬਿਲਕੁਲ। ਔਰ ਇਸੇ ਹੀ ਮੁਕਾਮ ਤੋਂ ਕੋਵਿਡ-19 ਦੇ ਚਲਦਿਆਂ ਉਹ ਆਕਸੀਜਨ ਲੰਗਰ ਹੋਏ, ਉਹ ਵੈਸੇ ਲੰਗਰ ਹੋਏ ਜਿਹੜਾ ਲੱਖਾਂ ਲੋਕਾਂ ਤੱਕ ਪਹੁੰਚਾਇਆ ਗਿਆ। ਪਰ ਸਾਡਾ ਵਾਹ ਉਸ ਹਕੂਮਤ ਨਾਲ ਹੈ ਜਿਹਨੇ ਲੌਕ ਸਟਾਕ ਐਂਡ ਬੈਰਲ ਸਿੱਖੀ ਵੈਲਿਊਜ਼ ਨੂੰ, ਟ੍ਰੈਡੀਸ਼ਨਸ ਨੂੰ, ਸਿੱਖ ਕੌਮ ਨੂੰ ਜਿਹੜਾ ਆਪਣੇ ਨਿਸ਼ਾਨੇ ਤੇ ਲਿਆ ਹੋਇਆ। ਔਰ ਜਿਹੜੀ ਇੰਦਰਾ ਗਾਂਧੀ ਨੇ ਜੂਨ 1984 ਦੇ ਪਹਿਲੇ ਹਫ਼ਤੇ ਟੋਟਲ ਵਾਰ ਸਿੱਖਾਂ ਦੇ ਖਿਲਾਫ ਵਿੱਢੀ, ਇਹਨਾਂ ਲਗਭਗ 4 ਦਹਾਈਆਂ ਵਿੱਚ ਅਸੀਂ ਦੇਖ ਰਹੇ ਹਾਂ ਕਿ ਹਰ ਨਵੀਂ ਹਕੂਮਤ ਔਰ ਹਰ ਚੜ੍ਹਦੇ ਦਿਨ ਸਾਨੂੰ ਕੁਛ ਨਾ ਕੁਛ ਐਸਾ ਨਵਾਂ ਐਂਟੀ ਸਿੱਖ ਏਜੰਡਾ, ਉਹਨਾਂ ਦਾ ਪ੍ਰੋਗਰਾਮ, ਉਹਨਾਂ ਦੀਆਂ ਮੀਡੀਆ ਦੇ ਵਿੱਚ ਕੁਛ ਨਾ ਕੁਛ ਨੈਗੇਟਿਵਿਟੀਜ਼, ਔਰ ਗਰਾਊਂਡ ਦੇ ਉੱਤੇ ਜਿਹੜੀ ਸਿੱਖਾਂ ਦੀ ਹਰਾਸਮੈਂਟ ਹੈ ਉਹ ਬਰਾਬਰ ਜਾਰੀ ਹੈ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਜਿੰਨੀਆਂ ਖਬਰਾਂ ਸਾਡੇ ਤੱਕ ਪਹੁੰਚਦੀਆਂ ਨੇ, ਸਾਡੇ ਵੀ ਲਿਮਿਟਿਡ ਸਾਧਨ ਨੇ, ਰਿਸੋਰਸ ਜਿੰਨੇ ਸਾਡੇ ਕੋਲ ਨੇ, ਔਰ ਸਾਡੇ ਬਹੁਤ ਸਾਰੇ ਵਿਊਅਰਸ ਇਹ ਸਮਝਦੇ ਨੇ ਕਿ ਇੱਕ ਪਾਸੇ ਜੇ ਸਾਰਾ ਭਾਰਤ ਦਾ ਸਵੇਰ ਤੋਂ ਸ਼ਾਮ ਤੱਕ ਝੂਠ ਬੋਲਣ ਵਾਲਾ ਮੀਡੀਆ ਉਹਦੀ ਕਵਰੇਜ ਕਰ ਲਈਏ, ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਇੱਕ ਸੱਚੋ ਸੱਚ ਪ੍ਰੋਗਰਾਮ ਹੈ ਜਿਸ ਤੋਂ ਸਾਨੂੰ ਸੱਚ ਕੀ ਉੱਥੇ ਵਾਪਰਿਆ ਉਸ ਬਾਰੇ ਪਤਾ ਲੱਗਦਾ। ਔਰ ਸਾਡੀ ਕੋਸ਼ਿਸ਼ ਵੀ ਇਹੀ ਹੈ ਕਿ ਇਸ ਸੱਚ ਦੇ ਸਫ਼ਰ ਤੇ ਅਸੀਂ ਜਿੱਥੇ ਆਪ ਇਮਾਨਦਾਰੀ ਨਾਲ ਤੁਰੀਏ, ਉੱਥੇ ਸੱਚ ਦੀ ਗੱਲ ਆਪਣੇ ਵੀਰਾਂ ਭੈਣਾਂ ਤੱਕ ਪਹੁੰਚਾਉਣ ਲਈ ਜੋ ਵੀ ਸਾਥੋਂ ਹੁੰਦਾ, ਅਸੀਂ ਕੋਈ ਟਾਈਮ ਬੌਂਡ ਕੰਮ ਨਹੀਂ ਕਰਦੇ। ਸਾਡੀ ਟੀਮ ਵੀ ਬੇਸ਼ੱਕ ਵੀਕਐਂਡ ਵੀ ਹੁੰਦਾ ਹੈ, ਪਰ ਇਸ ਐਸੇ ਵੀ ਮੌਕੇ ਨੇ ਜਦੋਂ ਕਿ 7 ਡੇਜ਼ ਅ ਵੀਕ ਅਸੀਂ ਉਹਨਾਂ ਨੂੰ ਬਿਨਾਂ ਕਿਸੇ ਜਿਹੜਾ ਹੈ ਉਹ ਕੰਪਨਸੇਸ਼ਨ ਦੇ ਉਹਨਾਂ ਨੂੰ ਸੇਵਾ ਦੇ ਲਈ ਕਹਿੰਦੇ ਹਾਂ। ਔਰ ਇਸੇ ਤਰ੍ਹਾਂ ਸਾਡੇ ਲਈ ਵੀ ਦਿਨ ਔਰ ਰਾਤ ਦਾ ਕੋਈ ਫਰਕ ਨਹੀਂ ਹੁੰਦਾ। ਬੇਸ਼ੱਕ ਪ੍ਰੋਗਰਾਮ ਮੰਡੇ ਥਰੂ ਫਰਾਈਡੇ ਹੁੰਦਾ ਹੈ, ਬਟ ਵੀਕਐਂਡਸ ਵੀ ਸਾਡੇ ਜਿੱਥੇ ਜਿੱਥੇ ਵੀ ਹੋਣ ਜਾਣ ਦਾ ਹੁੰਦਾ ਹੈ, ਜਾਂ ਲੋਕਲ 'ਚ ਵੀ ਹੋਈ ਹੈ, ਤਾਂ ਮਕਸਦ ਇਹੀ ਹੁੰਦਾ ਹੈ, ਦਿਨ ਰਾਤ ਇੱਕੋ ਹੀ ਇਹ ਜਨੂਨ ਹੈ, ਇੱਕੋ ਹੀ ਇਸ਼ਕ ਹੈ ਜਿਹੜਾ ਸਾਨੂੰ ਤੋਰੀ ਵੀ ਰੱਖਦਾ, ਸਾਡੀ ਤਾਕਤ ਵੀ ਹੈ। ਬਟ ਐਟ ਦਾ ਸੇਮ ਟਾਈਮ ਜਦੋਂ ਸਾਡੇ ਵਿਊਅਰਸ ਐਪਰੀਸ਼ੀਏਟ ਕਰਦੇ ਨੇ ਤੇ ਸਾਨੂੰ ਲੱਗਦਾ ਹੈ ਵੀ ਸਾਡਾ ਮਿਹਨਤਾਨਾ ਸਾਨੂੰ ਮਿਲ ਗਿਆ। ਸੋ ਵੀਕਐਂਡ ਤੇ ਅਸੀਂ ਫਰਾਈਡੇ ਨਾਈਟ ਪ੍ਰੋਗਰਾਮ ਤੋਂ ਬਾਅਦ ਹੀ ਜਿਹੜੀ ਆਪਣੀ ਡਾਚੀ ਦੀਆਂ ਮੁਹਾਰਾਂ ਜਿਹੜੀਆਂ ਨੇ ਉਹ ਵਾਸ਼ਿੰਗਟਨ ਡੀਸੀ ਵੱਲ ਮੋੜ ਦਿੱਤੀਆਂ, ਔਰ ਸਵੇਰ ਦੇ 2-2:30 ਵਜੇ ਜਾ ਕੇ ਅਸੀਂ ਪਹੁੰਚੇ, ਕਿਉਂਕਿ ਸੈਚਰਡੇ ਮਾਰਨਿੰਗ ਸਾਡੇ ਬਹੁਤ ਹੀ ਪਿਆਰੇ ਜਿਹੜੇ ਵਾਸ਼ਿੰਗਟਨ 'ਚ ਸਾਡੇ ਹੋਸਟ ਵੀ ਹੁੰਦੇ ਨੇ, ਭਰਾਵਾਂ ਨਾਲੋਂ ਵੱਧ ਪਿਆਰ ਕਰਨ ਵਾਲੇ ਭਰਾ ਨੇ, ਸਰਦਾਰ ਬਲਵਿੰਦਰ ਸਿੰਘ ਚੱਠਾ, ਉਹਨਾਂ ਦੇ ਪਿਤਾ ਜੀ ਸਰਦਾਰ ਜਰਨੈਲ ਸਿੰਘ ਚੱਠਾ, ਉਹਨਾਂ ਦੀ ਯਾਦ 'ਚ ਉਹਨਾਂ ਨੇ ਅਖੰਡ ਪਾਠ ਸਾਹਿਬ ਰਖਵਾਇਆ ਹੋਇਆ ਸੀ ਗੁਰਦੁਆਰਾ ਸਾਹਿਬ ਮੈਨੇਸਸ। ਸੋ ਸਵੇਰੇ 10 ਵਜੇ ਦੇ ਕਰੀਬ ਅਸੀਂ ਗੁਰਦੁਆਰਾ ਸਾਹਿਬ ਹਾਜ਼ਰ ਸੀ, ਅਖੰਡ ਪਾਠ ਸਾਹਿਬ ਦੇ ਭੋਗ ਪਏ, ਦੀਵਾਨ ਸਜਿਆ, ਔਰ ਜ਼ਾਹਰ ਹੈ ਸੰਗਤ ਦੇ ਨਾਲ ਸਾਨੂੰ ਵੀ ਵਿਚਾਰਾਂ ਦੀ ਸਾਂਝ ਦਾ ਜਿਹੜਾ ਉਹ ਮੌਕਾ ਮਿਲਿਆ। ਔਰ ਉਹ ਲਗਭਗ 34-35 ਮਿੰਟ ਦੀ ਪ੍ਰੈਜੈਂਟੇਸ਼ਨ, ਔਰ ਬਹੁਤ ਵਾਰ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਖਾਸ ਤੌਰ ਤੇ ਇਹ ਜ਼ਿੰਦਗੀ ਦੀ ਹਕੀਕਤ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਤੇ ਮੈਂ ਅਕਸਰ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਫਰਮਾਨ ਦੁਹਰਾਉਂਦਾ ਹੈ, ਸਾਧੋ ਰਚਨਾ ਰਾਮ ਬਨਾਈ, ਇੱਕ ਬਿਨਸੈ ਇੱਕ ਅਸਥਿਰ ਮਾਨੇ,
ਅਚਰਜ ਲਖਿਓ ਨਾ ਜਾਈ। ਜੀ ਕਹਿ ਭਲੇ ਲੋਕੋ, ਇਹ ਸਾਰੀ ਕ੍ਰੀਏਸ਼ਨ ਉਸ ਰੱਬ ਨੇ, ਰਬੁਲ ਆਲਮੀਨ ਵਾਹਿਗੁਰੂ ਨੇ ਕੀਤੀ ਹੈ। ਲੇਕਿਨ ਇਸ ਸਾਰੀ ਕ੍ਰੀਏਸ਼ਨ 'ਚ ਇੱਕ ਸਰਪ੍ਰਾਈਜ਼ ਐਲੀਮੈਂਟ ਹੈ, ਇੱਕ ਹੈਰਤ 'ਚ ਪਾਉਣ ਵਾਲਾ ਫੈਕਟ ਹੈ। ਵੈਸੇ ਤਾਂ ਇਹ ਹਕੀਕਤ ਹੈ ਕਿ ਜੋ ਆਇਆ ਸੋ ਚਲ ਸੀ, ਸਭ ਕੋਈ ਆਈ ਬਾਰੀ ਹੈ, ਕਿ ਜੋ ਆਇਆ ਉਹਨੇ ਜਾਣਾ। ਔਰ ਜਿਵੇਂ ਬਾਬਾ ਫਰੀਦਗੰਜ ਸ਼ੱਕਰ ਕਹਿੰਦੇ ਨੇ ਕਿ ਜੇ ਸਹਿ ਵਰਿਆ ਜੀਵਿਆ ਭੀ ਤਨ ਹੋਸੀ ਖੇ। ਬੇਸ਼ੱਕ ਲਾਈਫ ਐਕਸਪੈਕਟੈਂਸੀ ਵਧੀ ਹੈ ਔਰ ਲੌਂਜੇਵਿਟੀ ਦੇ ਉੱਤੇ ਅੱਗੋਂ ਰਿਸਰਚਿਸ ਹੋ ਰਹੀਆਂ ਨੇ, ਅਸੀਂ ਲੰਮੀ ਉਮਰ ਭੋਗਣ ਲੱਗ ਗਏ। ਪਰ ਹਕੀਕਤ ਬਾਬਾ ਫਰੀਦ ਬਿਆਨਦੇ ਨੇ ਕਿ ਜੇ ਤੁਸੀਂ 100 ਵਰੇ ਵੀ ਜੀਓ ਅਲਟੀਮੇਟਲੀ ਐਂਡ ਹੋਣਾ ਹੈ। ਲੇਕਿਨ ਜਿਹੜੀ ਹੈਰਤ ਅੰਗੇਜ਼ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਈ ਇਸ ਕ੍ਰੀਏਸ਼ਨ ਵਿਚਲੇ ਸਰਪ੍ਰਾਈਜ਼ ਐਲੀਮੈਂਟ ਦੀ, ਕਿ ਇੱਕ ਬਿਨਸ ਹੈ, ਇੱਕ ਜਾਰ ਹੈ। ਅਸੀਂ ਦੇਖ ਰਹੇ ਹਾਂ ਸਾਡੇ ਨੀਅਰ ਐਂਡ ਡੀਅਰ ਵਨਸ, ਪਿਆਰੇ ਜਿਨ੍ਹਾਂ ਦੇ ਨਾਲ ਸਾਡੀ ਕਿੰਨੀ ਡੂੰਗੀ ਸਾਂਝ ਸੀ, ਦਿਨ ਰਾਤ ਜਿਨ੍ਹਾਂ ਦੀ ਅਸੀਂ ਛਤਰ ਛਾਇਆ ਥੱਲੇ ਸੀ, ਔਰ ਜਿਹਨੂੰ ਕਬੀਰ ਸਾਹਿਬ ਨੇ ਫਰਮਾਇਆ ਬਾਬਾ ਬੋਲਤੇ ਤੇ ਕਹਾਂਗੇ, ਜਿਹੜੇ ਗੱਲਾਂ ਕਰਦੇ ਸੀ ਸਾਡੇ ਨਾਲ ਉਹ ਕਿੱਥੇ ਚਲੇ ਗਏ? ਉਹ ਤੁਰੇ ਜਾ ਰਹੇ ਨੇ। ਇੱਕ ਬਿਨਸ ਹੈ, ਇੱਕ ਅਸਥਿਰ ਮਨ ਹੈ। ਅਸੀਂ ਕੋਲ ਖਲੋਤੇ ਹਾਂ, ਦੇਖ ਵੀ ਰਹੇ ਹਾਂ, ਪਰ ਜਿਉਂ ਹੀ ਉਸ ਮਾਹੌਲ ਤੋਂ ਬਾਹਰ ਹੁੰਦੇ ਹਾਂ ਫਿਰ ਕਿਤੇ ਨਾ ਕਿਤੇ ਗੁਮਾਨ ਸਾਡੇ ਅੰਦਰ ਹੁੰਦਾ ਹੈ ਕਿ ਅਸੀਂ ਨਹੀਂ ਜਾਣਾ। ਅਸਥਿਰ ਦਾ ਮਤਲਬ ਹੀ ਹੈ ਕਿ ਵੀ ਅਸੀਂ ਰਹਿਣਾ, ਕਿ ਇਹ ਇੱਕ ਅਚਰਜ ਐਲੀਮੈਂਟ ਹੈ। ਔਰ ਉਸ ਦਿਨ ਕੁਦਰਤੀ ਮਾਹੌਲ ਇਸ ਕਿਸਮ ਦਾ ਸੀ ਕਿ ਮੈਨੂੰ ਇਹ ਲੱਗਿਆ ਕਿ ਵੀ ਰੂਹਾਨੀਅਤ ਦੀ ਇਸ ਦੁਨੀਆ 'ਚ ਜੇ ਹਕੀਕਤ ਨੂੰ ਸਮਝਣਾ ਹੈ ਤੇ ਫਿਰ ਜ਼ਿੰਦਗੀ ਦਾ ਮਨੋਰਥ, ਜ਼ਿੰਦਗੀ ਦੇ ਸਾਡੇ ਕਿੰਨੇ ਪੜਾਅ, ਬਾਲ ਜਵਾਨੀ ਔਰ ਬਿਰਧ ਫੁਨ, 3 ਅਵਸਥਾ ਜਾਨ, ਬਚਪਨ ਖੇਡਦਿਆਂ ਲੰਘ ਗਿਆ, ਜਵਾਨੀ ਕਿਸੇ ਹੋਰ ਮਗਰੂਰੀ ਦੇ ਵਿੱਚ ਲੰਘ ਗਈ, ਔਰ ਹੌਲੀ 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 ਕਾਲੇ ਤੋਂ ਬੱਗੇ ਹੋ ਗਏ, ਔਰ ਅਖੀਰ ਉਹ ਹਾਲਤ ਵੱਲ ਸਾਰੇ ਅਸੀਂ ਜਾ ਰਹੇ ਹਾਂ ਕਿ ਸਿਰ ਕੰਪਿਓ ਪੱਗ ਡਗਮਗੈ, ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਬਿਦ ਪਈ, ਤਾਊ ਨਾ ਹਰ ਰਸਲੀਨ। ਸਿਰ ਕੰਬਦਾ, ਆਪਣੇ ਪੈਰਾਂ ਤੇ ਖਲੋਣਾ ਔਖਾ ਹੋ ਜਾਂਦਾ ਹੈ, ਪੈਰ ਡਗਮਗਾਉਂਦੇ ਨੇ, ਅੱਖਾਂ ਦੀ ਰੋਸ਼ਨੀ, ਅੱਖਾਂ ਦੀ ਬਿਨਾਈ ਘਟ ਰਹੀ ਹੈ। ਔਰ ਇਸ ਸਾਰੇ ਦੇ ਬਾਵਜੂਦ ਅਜੇ ਵੀ ਨਾ ਮਨ ਨੂੰ ਡਿਜ਼ਾਇਰਸ ਛੱਡਦੀਆਂ ਨੇ, ਨਾ ਮਨ ਨੂੰ ਮੋਹ ਦੀ ਪਕੜ ਜਿਹੜੀ ਹੈ ਉਹ ਢਿੱਲੀ ਹੁੰਦੀ ਹੈ। ਔਰ ਫਿਰ ਵੀ ਅਸੀਂ ਉਸੇ ਹੀ ਮਾਇਆ ਦੇ ਚੱਕਰ ਦੇ ਵਿੱਚ, ਦੁਨੀਆਦਾਰੀ ਦੇ ਵਿੱਚ ਫਸੇ ਹੋਏ, ਇਸ ਗੱਲ ਨੂੰ ਸਮਝਦਿਆਂ ਹੋਇਆਂ ਕਿ ਭਾਈ ਉਹ ਵਕਤ ਵੀ ਆ ਰਿਹਾ ਜਿਸ ਨੂੰ ਛਿਨ ਛਿਨ ਤਨ ਛੀਜੈ, ਜਰਾ ਜਨਾਵੈ ਤਬ ਤੇਰੀ ਓਖ ਕੋਈ ਪਾਣੀਓ ਨਾ ਪਾਵੇ। ਕਿ ਤਨ ਛਿਜ ਰਿਹਾ, ਬੁਢਾਪਾ ਆ ਰਿਹਾ, ਵਕਤ ਉਹ ਆਂਦਾ ਹੈ ਕਿ ਪਰਿਵਾਰਾਂ ਦੇ ਵਿੱਚ ਵੀ ਬੇਸ਼ੱਕ ਬੱਚੇ ਬੱਚੀਆਂ ਜਿਨ੍ਹਾਂ ਦੇ ਲਈ ਅਸੀਂ ਸਾਰੀ ਉਮਰ ਜਿਹੜਾ ਉਹ ਦੌੜ ਧੂਪ ਕਰਦੇ ਹਾਂ, ਝੂਠ ਸੱਚ ਵੀ ਕਰਦੇ ਹਾਂ, ਪਰ ਇੱਕ ਉਹ ਸਟੇਜ ਆਉਂਦੀ ਹੈ ਕਿ ਤਬ ਤੇਰੀ ਓਖ ਕੋਈ ਪਾਣੀਓ ਨਾ ਪਾਵੇ। ਓਖ ਇਹਨੂੰ ਇਹਨੂੰ ਜਿਹੜਾ ਜਿਸ ਜ਼ਮਾਨੇ 'ਚ ਤੁਸੀਂ ਬਾਹਰ ਹੋ, ਤੁਸੀਂ ਜਿਹੜੇ ਸਪਰਿੰਗ ਨੇ ਦੂਸਰਿਆਂ ਨੇ ਉਹਨਾਂ 'ਚ ਜਿਹੜਾ ਉਹਨਾਂ ਤੋਂ ਪਾਣੀ ਪੀਂਦੇ ਹੋ ਤਾਂ ਕੋਈ ਗਲਾਸ ਕੌਲੀਆਂ ਤੇ ਲੈ ਕੇ ਨਹੀਂ ਸੀ ਹੁੰਦੇ, ਉਹ ਇਵੇਂ ਹੀ ਸੀ ਕਿ ਓਖ 'ਚ ਜਿਹੜਾ ਕਿ ਵੀ ਇੱਕ ਉਹ ਆਉਂਦਾ ਹੈ ਕਿ ਵੀ ਤੁਸੀਂ ਪਿਆਸੇ ਹੋ ਤੇ ਕੋਈ ਜਿਹੜਾ ਉਹ ਤੁਹਾਡੀ ਉਸ ਓਖ 'ਚ ਜਿਹੜਾ ਉਹ ਪਾਣੀ ਪਾਉਣ ਨੂੰ ਵੀ ਤਿਆਰ ਨਹੀਂ, ਤੁਸੀਂ ਤਿਹਾਏ ਹੋ, ਪਿਆਸੇ ਹੋ। ਸੋ ਉਹ ਸਾਡੀ ਜਿਹੜੀ ਪ੍ਰੈਜੈਂਟੇਸ਼ਨ ਹੈ, ਹਾਲਾਂ ਸਾਡੀ ਟੈਕਨੀਕਲ ਟੀਮ ਨੇ ਉਸੇ ਸ਼ਾਮ ਹੀ ਉਸ ਨੂੰ ਅਪਲੋਡ ਕੀਤਾ YouTube, Facebook ਤੇ ਬਹੁਤ ਸਾਰਿਆਂ ਨੇ ਆਪਣੇ ਕਮੈਂਟ ਵੀ ਕੀਤੇ ਨੇ। ਸੋ ਦੇਖੋ ਬਹੁਤ ਵਾਰ ਇਹ ਹੁੰਦਾ ਹੈ ਕਿ ਜਦੋਂ ਅਸੀਂ ਸਿਆਸੀ ਸਫ਼ਰ ਦੀ ਗੱਲ ਕਰਦੇ ਹਾਂ, ਕੌਮੀ ਕਰ ਖਾਲਿਸਤਾਨ ਦੀ ਗੱਲ ਕਰਦੇ ਹਾਂ, ਹੱਕ ਸੱਚ ਇਨਸਾਫ ਦੀ ਗੱਲ ਕਰਦੇ ਹਾਂ, ਇਹ ਕੋਈ ਵੱਖਰਾ ਨਹੀਂ ਹੈ ਰੂਹਾਨੀਅਤ ਦੇ ਸਫ਼ਰ ਤੋਂ। ਅਸਲ 'ਚ ਇਹੀ ਰੂਹਾਨੀਅਤ ਦਾ ਸਫ਼ਰ ਵੀ ਹੈ। ਜਦੋਂ ਅਸੀਂ ਰੂਹਾਨੀਅਤ ਕੀ ਹੈ ਕਿ ਆਪਣੇ ਅੰਦਰ ਦੇ ਆਪਣੇ ਰੱਬ ਦੇ ਕਰੀਬ ਹੋਣਾ, ਤੇ ਰੱਬ ਅਦਲ ਦਾ ਨਾਂ ਹੈ, ਰੱਬ ਹੱਕ ਹੈ, ਰੱਬ ਸੱਚ ਹੈ। ਔਰ ਜੇ ਅਸੀਂ ਆਪਣੇ ਅੰਦਰ ਦੇ ਕਰੀਬ ਹੈ, ਕਿਸੇ ਨਾਲ ਧੱਕਾ ਹੋ ਰਿਹਾ ਹੈ, ਕਿਸੇ ਨਾਲ ਜ਼ਿਆਦਤੀ ਹੋ ਰਹੀ ਹੈ, ਅਸੀਂ ਚੁੱਪ ਕਰਕੇ ਨਹੀਂ ਬੈਠ ਸਕਦੇ। ਕਿਸੇ ਨਾਲ ਧੱਕਾ ਅਸੀਂ ਜੇ ਕਰਾਂਗੇ ਤਾਂ ਰੱਬ ਤੋਂ ਦੂਰ ਹੈ, ਜੇ ਕਿਸੇ ਨਾਲ ਧੱਕਾ ਹੋ ਰਿਹਾ ਹੈ ਅਸੀਂ ਚੁੱਪ ਕਰਕੇ ਜਰ ਰਹੇ ਹਾਂ, ਫਿਰ ਵੀ ਅਸੀਂ ਰੱਬ ਤੋਂ ਦੂਰ ਹੈ। ਰੱਬ ਸਿਰਫ ਮੌਲਾ ਮੌਲਾ ਜਾਂ ਰਾਮ ਰਾਮ ਜਾਂ ਵਾਹਿਗੁਰੂ ਵਾਹਿਗੁਰੂ ਜਾਂ ਅੱਲਾ ਅੱਲਾ ਕਹਿਣਾ ਨਹੀਂ ਹੈ। ਉਹ ਤਾਂ ਉਸ ਸਾਰੇ ਸਿਸਟਮ ਦੇ ਵਿੱਚ ਰਹਿੰਦੇ ਆ ਜਿੱਥੇ ਤੁਸੀਂ ਆਪਣੇ ਫਰਜ਼ਾਂ ਦੀ ਵੀ ਪਾਲਣਾ ਕਰਦੇ ਹੋ,
ਹੱਸਣਦਿਆਂ ਖੇਲਣਦਿਆਂ ਪਹਿਨਣਦਿਆਂ ਖਾਵਣਦਿਆਂ ਵਿੱਚੇ ਹੋਵੇ ਮੁਕਤ। ਤੁਸੀਂ ਜ਼ਿੰਦਗੀ ਦੇ ਹਾਸੇ ਰਸ ਪਰਿਵਾਰਕ ਸੁੱਖ ਖੇਡਣਾ ਮਰਨਾ ਇਹ ਵੀ ਹੈ, ਪਰ ਇਸ ਸਭ ਦੇ ਬਾਵਜੂਦ ਤੁਸੀਂ ਇਸ ਤੋਂ ਨਿਰਲੇਪ ਹੋ, ਇਸ ਤੋਂ ਅੱਡ ਹੋ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਜਿਵੇਂ ਮੁਰਗਾਬੀ ਪਾਣੀ ਦੇ ਵਿੱਚ ਪਾਣੀ ਤੋਂ ਉੱਪਰ ਉਹ ਅਣਭਿੱਜ ਆਪਣਾ ਸਫ਼ਰ ਤੈਅ ਕਰਦੀ ਹੈ ਪਾਣੀ ਦੇ ਵਿੱਚ, ਇਸੇ ਤਰ੍ਹਾਂ ਲੋਟਸ ਫਲਾਰ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਹੈ ਪਰ ਉਸ ਤੋਂ ਉੱਪਰ ਹੈ, ਉਹਨੂੰ ਹਕੀਕਤ ਦੀ ਸਮਝ ਹੈ, ਇਹੀ ਜ਼ਿੰਦਗੀ ਦੀ ਸਮਝ ਹੈ। ਸੋ ਸੈਚਰਡੇ ਦਾ ਤਾਂ ਸਾਰਾ ਮਾਹੌਲ ਇਹ ਰੂਹਾਨੀ ਸਫ਼ਰ ਦਾ ਹੀ ਸੀ ਜਿਹੜਾ ਸਾਰਿਆਂ ਦੇ ਨਾਲ ਬਾਅਦ ਦੇ ਵਿੱਚ ਵੀ, ਔਰ ਜ਼ਾਹਰ ਹੈ ਕਿ TV 84 ਦੇ ਹਵਾਲੇ ਨਾਲ ਵੀ ਅਸੀਂ ਆਪਣੇ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਵੀ ਹਮੇਸ਼ਾ ਅਦਾ ਕਰਦੇ ਹਾਂ। ਲੋਕਲ 'ਚ ਵਾਸ਼ਿੰਗਟਨ DC ਜਾਣਾ ਵੈਸੇ ਪੇਕਿਆਂ ਵੱਲ ਜਾਣ ਵਾਲਾ ਕੰਮ ਹੁੰਦਾ ਔਰ ਲੇਕਿਨ ਅਸੀਂ ਵਾਪਸ ਮੁੜੇ ਔਰ ਰਾਹ ਦੇ ਵਿੱਚ ਵੀ ਕੁਝ ਮੁਲਾਕਾਤਾਂ ਸਨ। ਸੋ ਮੈਂ ਹੁਣ ਇਸ ਦੇ ਉੱਤੇ ਜ਼ਿਆਦਾ ਵਕਤ ਨਾ ਲਾਵਾਂ, ਬਹੁਤ ਵਾਰ ਇਹ ਹੁੰਦਾ ਵੀ ਟੌਪਿਕ ਹੀ ਪਿੱਛੇ ਰਹਿ ਜਾਂਦਾ ਜਿੱਦਾਂ ਦਾ ਵਹਿਣ ਵਗਿਆ ਉਧਰ ਚਲੇ ਗਏ। ਹਾਂ, ਫਿਰ ਹੁਣ ਆਪਣੇ ਸਪਾਂਸਰ ਵੀਰ ਗੁਰਨੇਕ ਸਿੰਘ ਸੀਐਟਲ ਸਾਡੀ ਫੇਰੀ ਪਿਛਲੇ ਇਸ ਤੋਂ ਪਹਿਲੇ ਵੀਕਐਂਡ ਉੱਥੇ ਸੀ, ਔਰ ਇਹ ਵੀਰ ਗੁਰਨੇਕ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਨੇਕਾ ਜਾਂ ਨੇਕੀ ਕਹਿ ਕੇ ਵੀ ਸਾਰੇ ਬੁਲਾਉਂਦੇ ਨੇ, ਇਹ ਸਾਡੇ ਸੰਘਰਸ਼ ਦੇ ਯੋਧੇ ਨੇ। ਪਿੱਛੇ ਵੀ ਸਫ਼ਰ ਕੀਤਾ, ਅੱਜ ਵੀ ਸਫ਼ਰ ਕਰ ਰਹੇ ਨੇ, ਕਿਉਂਕਿ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੀ ਰੋਂਗ ਇਨਪੁਟ ਉਹ ਇੱਥੇ ਵੀ ਜਿਉਣਾ ਮੁਹਾਲ ਕਰ ਦਿੰਦੀ ਹੈ। ਉਹਨਾਂ ਦਾ ਪਰਿਵਾਰ ਬੱਚੀ ਉਹ ਅਜੇ ਤੱਕ ਵੀ ਜੁਆਇਨ ਨਹੀਂ ਕਰ ਸਕੇ, ਲੇਕਿਨ ਇਹਦੇ ਬਾਵਜੂਦ ਉਹਨਾਂ ਦੀ ਕਮਿਟਮੈਂਟ ਮੁਕੰਮਲ ਪੰਥ ਦੇ ਨਾਲ ਹੈ, ਕਿਰਤ ਕਰਦੇ ਨੇ, ਟਰੱਕ ਚਲਾਉਂਦੇ ਨੇ। ਉਹਨਾਂ ਨੂੰ ਜਦੋਂ ਪਤਾ ਲੱਗਦਾ ਮੈਂ ਸੀਐਟਲ 'ਚ ਉਹਨਾਂ ਨੂੰ ਚਾਅ ਚੜ੍ਹ ਜਾਂਦਾ, ਉਹ ਫਿਰ ਸਵੇਰ ਹੋਏ ਦੁਪਹਿਰ ਹੋਏ ਸ਼ਾਮ ਹੋਏ ਉਹ ਵਿਚਾਰਾਂ ਵੀ ਕਰਦੇ ਨੇ। ਔਰ ਇਸ ਵਾਰ ਵੀ ਜਦੋਂ ਅਸੀਂ ਗਏ ਮਿਲਣ ਵੀ ਆਏ ਦੋਵੇਂ ਵਕਤ, ਔਰ ਉਹਨਾਂ ਨੇ ਇਸ ਔਰ TV 84 ਨਾਲ ਜਿਹੜੇ ਵੀ ਉੱਥੇ ਵੀਰ ਜੁੜੇ ਨੇ ਉਹਨਾਂ ਨੂੰ ਪਤਾ ਹੈ, ਉਹਨਾਂ ਨੂੰ ਇਹ ਕਹਿਣ ਦੀ ਨਹੀਂ ਹੁੰਦਾ ਉਹ ਕੋਈ, ਉਹ ਤਾਂ ਇੰਨੇ ਨੇ ਕਿ ਜੀ ਤੁਸੀਂ ਸਾਡਾ ਨਾਂ ਕਿਉਂ ਲੈਣਾ, ਤੁਸੀਂ ਹੋਰਨਾਂ ਨੂੰ ਦਿਓ। ਮੈਂ ਕਿਹਾ ਨਹੀਂ, ਇਹ ਨਹੀਂ ਹੈ। ਇੱਕ ਤਾਂ ਵੈਸੇ ਵੀ ਸਾਡਾ ਫਰਜ਼ ਬਣਦਾ ਹੈ ਜਿਹੜੇ ਪਿਆਰ ਕਰਨ ਵਾਲੇ ਨੇ ਉਹਨਾਂ ਨੂੰ ਅਸੀਂ ਰੈਕਗਨਾਈਜ਼ ਕਰੀਏ, ਔਰ ਇਹ ਦੂਸਰਿਆਂ ਦੇ ਲਈ ਵੀ ਹੌਸਲਾ ਵੀ ਹੁੰਦਾ ਹੈ। ਇਹ ਵੀ ਹੁੰਦਾ ਹੈ ਕਿ ਭਾਈ ਚਲੋ ਇਹ ਨਹੀਂ ਹੈ ਕਿ ਭਾਈ ਇਹ ਇਕੱਲੇ ਕਾਰੇ ਆਪ ਹੀ ਜਿਹੜੇ ਨੇ ਹਵਾ ਦੇ ਵਿੱਚ ਡਾਂਗਾ ਮਾਰ ਰਹੇ ਨੇ, ਮਤਲਬ ਇਹ ਹੈ ਵੀ ਕੋਈ ਡਾਂਗ ਫੜਾਉਣ ਵਾਲਾ ਵੀ ਹੈ ਕੋਲ। ਸੋ ਅਸੀਂ ਵੀਰ ਗੁਰਨੇਕ ਸਿੰਘ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਤੇ ਜਦੋਂ ਅਸੀਂ ਸੀਐਟਲ ਦੀ ਗੱਲ ਕੀਤੀ, ਅਸੀਂ ਕੈਨੇਡਾ ਬਾਰਡਰ ਦੀ ਗੱਲ ਵੀ ਕੀਤੀ ਸੀ, ਅਜੇ ਵੀ ਉਸ ਦੇ ਉੱਤੇ ਸਾਨੂੰ ਬਹੁਤ ਚੰਗੀ ਇਨਪੁਟ ਆ ਰਹੀ। ਔਰ ਵੈਸੇ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਕੈਨੇਡਾ ਦੇ ਵਿੱਚ ਵੋਟਾਂ ਪੈ ਰਹੀਆਂ ਨੇ, ਅੱਜ ਕੈਨੇਡਾ 'ਚ ਜਿਹੜੀ ਉਹਨਾਂ ਦੀਆਂ ਕੁੱਲ 338 ਰਾਈਡਿੰਗਸ ਨੇ। ਅਸੀਂ ਇੱਥੇ ਡਿਸਟ੍ਰਿਕਟ ਕਹਿੰਦੇ ਹਾਂ, UK ਔਰ ਇੰਡੀਆ ਪਾਕਿਸਤਾਨ ਦੇ ਵਿੱਚ ਕਨਸਟੀਚੁਐਂਸੀ ਕਿਹਾ ਜਾਂਦਾ ਹੈ, ਤੇ ਇੱਥੇ ਉਹ ਰਾਈਡਿੰਗ ਹੁੰਦੀ ਹੈ। ਸੋ ਕੁੱਲ ਉਹਨਾਂ ਦੇ 338 ਮੈਂਬਰ ਨੇ। ਹਾਲਾਂਕਿ ਲਗਭਗ 2 ਸਾਲ ਪਏ ਸੀ ਆਪਣੇ ਜਸਟਿਨ ਟਰੂਡੋ ਦੀ ਟਰਮ ਦੇ, ਪਰ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਵੀ ਉਹਨਾਂ ਨੇ ਕੋਵਿਡ ਦੇ ਚਲਦਿਆਂ ਲੋਕਾਂ ਦੀ ਬਹੁਤ ਖਿਦਮਤ ਕੀਤੀ ਹੈ, ਖੁੱਲੇ ਪੈਸੇ ਦਿੱਤੇ ਨੇ, ਬਹੁਤ ਖੁਸ਼ ਨੇ ਕਿਉਂਕਿ ਉਹਨਾਂ ਕੋਲ ਐਬਸੋਲੂਟ ਮੈਜੋਰਟੀ ਨਹੀਂ ਸੀ। NDP ਦੇ ਉੱਤੇ ਚੱਲ ਰਿਹਾ ਸੀ ਕੁਝ ਮਤੇ ਪਾਸ ਕਰਵਾਉਣ ਲਈ। ਸੋ ਉਹਨਾਂ ਨੂੰ ਲੱਗਾ ਕਿ ਵੀ ਇਹ ਮੌਕਾ ਹੈ ਕਿ ਉਹ ਇਲੈਕਸ਼ਨ ਆਰਡਰ ਕਰਨ ਔਰ ਉਹਦੇ ਨਾਲ ਐਬਸੋਲੂਟ ਮੈਜੋਰਟੀ ਹੋਏਗੀ, ਪਰ ਉਹ ਫਸ ਗਏ ਕਿਤੇ ਨਾ ਕਿਤੇ। ਹਾਲਾਂ ਅੱਜ ਜਦੋਂ ਇਲੈਕਸ਼ਨ ਰਿਜ਼ਲਟ ਲੇਟ ਨਾਈਟ ਤੱਕ ਆਣਗੇ, ਕਿਉਂਕਿ ਈਸਟ ਕੋਸਟ ਟੋਰਾਂਟੋ ਓਨਟਾਰੀਓ ਤਾਂ ਸਾਡੇ ਵਾਲੀ ਟਾਈਮਿੰਗ ਹੈ, ਉੱਥੇ ਤਾਂ ਮੁਕੰਮਲ ਹੋ ਚੁੱਕੀ ਹੈ VOTING। ਵੈਸਟ ਕੋਸਟ ਜਿਹੜਾ ਹੈ ਉਹ 3 ਘੰਟੇ ਪਿੱਛੇ ਹੈ, ਉੱਥੇ ਚੱਲ ਰਹੀਆਂ ਨੇ, ਹੋਰ ਵੀ ਕੁਝ ਹਿੱਸਿਆਂ ਚੱਲ ਰਹੀਆਂ। ਸੋ ਅੱਜ ਬਾਈ ਮਿਡਨਾਈਟ ਇੱਥੋਂ ਦੇ ਰਿਜ਼ਲਟ ਆ ਜਾਏਗਾ। ਔਰ ਜਿਹੜੀਆਂ 4 ਮੇਨ ਪਾਰਟੀਆਂ ਖਾਸ ਤੌਰ ਤੇ ਈਸਟ ਕੋਸਟ ਤੇ ਜਿਨ੍ਹਾਂ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਹੈ ਔਰ ਇਹਨਾਂ ਦੀ ਟਰੂਡੋ ਦੀ ਲਿਬਰਲ ਪਾਰਟੀ ਹੈ, NDP ਜਿਹਦੇ ਤੇ ਸਾਡੀਆਂ ਆਸਾਂ ਟਿੱਕੀਆਂ ਹੁੰਦੀਆਂ ਨੇ, ਜਗਮੀਤ ਸਿੰਘ ਜਿਹਨੂੰ ਪ੍ਰੀਜ਼ਾਈਡ ਕਰ ਰਹੇ ਨੇ, ਔਰ ਚੌਥੀ ਪੀਪਲਸ ਪਾਰਟੀ ਆਫ ਕੈਨੇਡਾ। ਹਾਲਾਂ ਇਹ ਇਧਰ ਈਸਟ ਕੋਸਟ ਬੈਲਟ ਪੇਪਰ ਦੇ ਉੱਤੇ ਨੇ, ਗ੍ਰੀਨ ਪਾਰਟੀ ਵੀ ਹੈ ਕਿਉਂਕਿ ਜਦੋਂ ਡਿਬੇਟ ਹੋਈ ਉਹਦੇ ਵਿੱਚ ਗ੍ਰੀਨ ਪਾਰਟੀ ਦਾ ਵੀ ਨੁਮਾਇੰਦਾ ਸੀ। ਔਰ ਇਹਦੇ ਵਿੱਚ ਰਿਜ਼ਲਟ ਕੀ ਹੋਣਗੇ, ਜਿਹੜੀ ਇਸ ਵੇਲੇ ਨੈਕ ਟੂ ਨੈਕ ਫਾਈਟ ਚੱਲ ਰਹੀ ਹੈ ਉਹ ਕੰਜ਼ਰਵੇਟਿਵ ਪਾਰਟੀ ਔਰ ਲਿਬਰਲ ਪਾਰਟੀ ਦੀ। ਲੇਕਿਨ ਜਿਹੜੇ ਕੁਝ ਮਾਹਿਰ ਨੇ, ਹਾਲਾਂ ਬਹੁਤ ਵਾਰੀ ਹੁਣ ਗਲਤ ਸਾਬਤ ਹੁੰਦੇ ਨੇ ਮਾਹਿਰ, ਲੋਕਾਂ 'ਚ ਕੀ ਚੱਲ ਰਿਹਾ ਕੀ ਨਹੀਂ ਇਹ ਬਾਅਦ 'ਚ ਦੇਖਿਆ ਜਾਂਦਾ ਹੈ।
ਉਹਨਾਂ ਦਾ ਇਹ ਕਹਿਣਾ ਕਿ ਅਗੇਨ ਇਸ ਵਾਰ ਜ਼ਿਆਦਾ ਸੀਟਾਂ ਲਿਬਰਲ ਹੀ ਲਿਜਾਣਗੇ ਪਰ ਮਾਈਨੋਰਟੀ 'ਚ ਰਹੇਗੀ ਔਰ ਐਨਡੀਪੀ ਦੀਆਂ ਸੀਟਾਂ ਵਧਣਗੀਆਂ ਔਰ ਇਹ ਗਵਰਨਮੈਂਟ ਮਾਈਨੋਰਟੀ ਗਵਰਨਮੈਂਟ ਹੋਏਗੀ। ਪਰ ਜਿਵੇਂ ਜਿਹੜੀ ਖੂਬਸੂਰਤ ਗੱਲ ਹੈ, ਜੇ ਅਸੀਂ ਆਪਣੇ ਉਹਨਾਂ ਖਿੱਤਿਆਂ 'ਚ ਦੇਖੀਏ ਜਿਹਨੂੰ ਲੋਕ ਡੈਮੋਕ੍ਰੇਸੀ ਜਾਂ ਜਮਹੂਰੀਅਤ ਕਹਿ ਕੇ ਬੜਾ ਦੁਨੀਆ ਨੂੰ ਦੱਸਦੇ ਨੇ ਜੇ ਅਸੀਂ ਸਭ ਤੋਂ ਵੱਡੀ ਜਮਹੂਰੀਅਤ ਹੈ, ਉੱਥੇ ਤਾਂ ਇੱਕੋ ਹੀ ਮੋਦੀ ਹੈ ਤਾਂ ਮੁਮਕਿਨ ਹੈ। ਉੱਥੇ ਇੱਕ ਖੜਾ ਕਰਤਾ ਹੈ, ਝੂਠਾ ਪ੍ਰੋਪੇਗੈਂਡਾ ਕਰੀ ਜਾ ਰਹੇ ਨੇ। 40-45 ਲੱਖ ਲੋਕ ਕੋਵਿਡ ਨਾਲ ਮਰ ਗਏ, ਕਹਿ ਦਿਓ ਜਾ ਕੇ ਆਦਿੱਤਿਆਨਾਥ ਯੋਗੀ ਨੂੰ ਥਾਪੀ ਦੇ ਦਿਓ ਕਿ ਅਭੂਤਪੂਰਵ ਕਾਰਿਆ ਕੀ ਹੈ, ਜੋ ਝੂਠ ਮਰਜੀ ਵੇਚੀ ਜਾਓ। ਹੁਣ ਕੈਨੇਡਾ ਛੋਟਾ ਜਿਹਾ ਮੁਲਕ ਆਬਾਦੀ ਦੇ ਲਿਹਾਜ਼ ਨਾਲ, ਵੈਸੇ ਤਾਂ ਏਰੀਏ ਦੇ ਲਿਹਾਜ਼ ਨਾਲ ਦੁਨੀਆ ਦਾ ਸਭ ਤੋਂ ਵੱਡਾ ਮੁਲਕ ਹੈ, ਲੇਕਿਨ ਆਬਾਦੀ 19 ਜਿੰਨੀ ਕੈਲੀਫੋਰਨੀਆ ਦੀ ਹੈ। ਇਸ਼ੂਜ਼ ਉੱਥੇ ਜਦੋਂ ਇਹਨਾਂ ਦੀ ਅਸੀਂ ਡਿਬੇਟ ਵੀ ਦੇਖਦੇ ਹਾਂ ਔਰ ਮੇਨ ਇਸ਼ੂ ਜਿਹੜੇ ਨੇ ਇਸ ਵੇਲੇ ਜਿਨ੍ਹਾਂ ਦੇ ਉੱਤੇ ਬੇਸਡ ਇਹ ਸਾਰੀ ਡਿਸਕਸ਼ਨ ਸੀ, ਕਾਸਟ ਆਫ ਲਿਵਿੰਗ, ਮਹਿੰਗਾਈ ਹੋ ਰਹੀ ਹੈ ਔਰ ਲੋਕਾਂ ਦਾ ਸਭ ਤੋਂ ਜ਼ਿਆਦਾ ਕੰਸਰਨ ਸੀ ਕਿ ਜੋ ਵੀ ਅਸੀਂ ਲੈ ਰਹੇ ਹਾਂ ਸਾਡੀ ਹੈ ਜੋ ਸਾਡਾ ਕਾਸਟ ਆਫ ਲਿਵਿੰਗ ਹੈ ਉਹ ਜ਼ਿਆਦਾ ਹੋ ਰਿਹਾ ਹੈ ਔਰ ਇਹਨੂੰ ਕਿਵੇਂ ਕਰਬ ਕਰਨਾ ਹੈ। ਸੋ ਜਿਹੜੇ ਇਸ਼ੂ ਔਰ ਇਸੇ ਤਰ੍ਹਾਂ ਹੈਲਥ ਕੇਅਰ, ਹੁਣ ਜਿਹੜਾ ਜਗਮੀਤ ਸਿੰਘ ਦਾ ਬਹੁਤ ਸਟਰੋਂਗ ਪਲੈਂਕ ਹੈ ਜਾਂ ਪ੍ਰਾਈਸ ਆਫ ਮੈਡੀਕੇਸ਼ਨ, ਅਸੀਂ ਇੱਥੇ ਵੀ ਦੇਖਦੇ ਹਾਂ ਦਵਾਈਆਂ ਦੀ ਕੀਮਤ, ਤੁਸੀਂ ਇੰਸ਼ੋਰੈਂਸ ਭਾਵੇਂ $600 ਮਹੀਨੇ ਵਾਲੀ ਲੈਂਦੇ ਹੋ, ਜਦੋਂ ਤੁਸੀਂ ਕੁਝ ਕਰਨ ਜਾਂਦੇ ਹੋ ਕਹਿੰਦੇ ਇਹ ਤਾਂ ਪਲਾਨ 'ਚ ਕਵਰ ਨਹੀਂ ਹੁੰਦੀ, ਸਰਜਰੀ ਆ ਜਾਏ ਉਹ ਕਵਰ ਨਹੀਂ ਹੁੰਦੀ। ਫਿਰ ਲੋਕ ਝੂਠ ਬੋਲਦੇ ਨੇ ਕਿ ਉਹ 911 ਕਾਲ ਕਰਕੇ ਐਮਰਜੈਂਸੀ 'ਚ ਜਾਂਦੇ ਨੇ ਕਿਉਂਕਿ ਐਮਰਜੈਂਸੀ 'ਚ ਉਹਨਾਂ ਨੂੰ ਕਵਰ ਕਰਨਾ ਪੈਂਦਾ। ਸੋ ਉਹਦੇ ਥੱਲੇ ਕੀ ਹੁੰਦਾ ਹੈ ਵੀ ਐਮਰਜੈਂਸੀ ਸਟਾਫ ਦੇ ਉੱਤੇ ਐਕਸਟਰਾ ਪ੍ਰੈਸ਼ਰ ਬਿਲਟ ਹੁੰਦਾ ਹੈ ਕਿ ਜਿਹੜਾ ਅਦਰਵਾਈਜ਼ ਰੂਟੀਨ ਵਾਲੇ ਜਿਹੜੇ ਨੇ ਉਹ ਕਰ ਸਕਦੇ ਨੇ, ਲੇਕਿਨ ਕਿਉਂਕਿ ਉਹਨੂੰ ਇੰਸ਼ੋਰੈਂਸ ਨੇ ਕਿਹਾ ਹੁੰਦਾ ਵੀ ਕਵਰ ਨਹੀਂ ਕਰਨਾ ਤੇ ਜੋ 911 ਦੇ ਥੱਲੇ ਹੁੰਦਾ। ਸੋ ਇਹ ਵੀ ਇੱਕ ਵੱਡਾ ਹੈਲਥ ਕੇਅਰ ਦੇ ਉੱਤੇ। ਫਿਰ ਜਿਨ੍ਹਾਂ ਬਾਰੇ ਸਾਡੇ ਖਿੱਤੇ ਵਾਲਿਆਂ ਨੂੰ ਕੋਈ ਚਿਤ ਚੇਤਾ ਵੀ ਨਹੀਂ ਹੈ, ਕਲਾਈਮੇਟ ਚੇਂਜ ਔਰ এনवायरमेंट ਕਿ ਗਲੋਬਲ ਵਾਰਮਿੰਗ ਹੈ, এনवायरमेंट 'ਚ ਕੀ ਤਬਦੀਲੀ ਹੋ ਰਹੀ ਹੈ, ਇਹ ਇੱਕ ਵੱਡਾ ਡਿਬੇਟਿੰਗ ਇਸ਼ੂ ਹੈ। ਔਰ ਬੇਸ਼ੱਕ ਕੋਵਿਡ-19 ਦੇ ਚਲਦਿਆਂ ਜਸਟਿਨ ਟਰੂਡੋ ਨੂੰ ਬਹੁਤ ਐਪਰੀਸ਼ੀਏਸ਼ਨ ਮਿਲੀ, ਲੇਕਿਨ ਲੋਕ ਪੁੱਛਦੇ ਨੇ ਕਿ ਹੁਣ ਰਿਕਵਰੀ ਪਲਾਨ ਕੀ ਹੈ, ਉਸ 'ਚੋਂ ਅਸੀਂ ਵਾਪਸ ਕਿਵੇਂ ਆਵਾਂਗੇ। ਫਿਰ ਰਿਕਵਰੀ ਦੇ ਨਾਲ ਨਾਲ ਓਵਰਆਲ ਇਕਨੋਮੀ, ਕਿਉਂਕਿ ਪੋਸਟ ਕੋਵਿਡ-19 ਇਕਨੋਮੀ ਦੁਨੀਆ ਦੀ ਬਿਲਕੁਲ ਉਸ ਦੀ ਧਾਰਾ ਬਦਲ ਰਹੀ ਹੈ ਕਿ ਇਸ ਦਾ ਜਿਹੜੀ ਇਕਨੋਮਿਕਲ ਪਲਾਨ ਕੀ ਹੈ। ਟੈਕਸਿਸ ਹਰ ਥਾਂ ਇੰਪੋਰਟੈਂਟ ਹੁੰਦੇ ਨੇ ਔਰ ਪਾਵਰਟੀ ਐਂਡ ਇਨਇਕੁਆਲਿਟੀ। ਹੁਣ ਈਵਨ ਕੋਵਿਡ ਦੇ ਚਲਦਿਆਂ ਵੀ ਇਹ ਦੇਖਣ 'ਚ ਆਇਆ, ਤੁਸੀਂ ਬਿਜ਼ਨੈਸਿਸ ਵੀ ਦੇਖੋ ਕਿ ਮਿਲੀਅਨ ਵਾਲੇ ਕਈ ਮਿਲੀਅਨਰ ਜਿਹੜੇ ਨੇ ਉਹ ਹੋਏ ਨੇ, ਕਿੰਨੇ ਐਮਾਜ਼ੋਨ ਔਰ ਗੂਗਲ ਔਰ ਕਿੰਨੇ ਹਜ਼ਾਰਾਂ ਦੀ ਗਿਣਤੀ 'ਚ ਨਵੇਂ ਮਿਲੀਅਨਰ ਪੈਦਾ ਹੋਏ ਨੇ। ਪਰ ਇਹਦਾ ਇੱਕ ਨਤੀਜਾ ਸਮਾਜ ਦੇ ਵਿੱਚ ਇੱਕ ਇਨਇਕੁਆਲਿਟੀ ਵੀ ਆਈ ਹੈ, ਜਿਹੜੀ ਸੋਸ਼ਲ ਇਨਇਕੁਆਲਿਟੀ ਹੈ। ਸੋ ਇਹ ਵੀ ਮੇਨ ਇਸ਼ੂ ਹੈ ਜਿਨ੍ਹਾਂ ਦੇ ਉੱਤੇ ਇਲੈਕਸ਼ਨ ਲੜੀ ਜਾ ਰਹੀ ਹੈ। ਇਹ ਕੱਲਾ ਜਸਟਿਨ ਟਰੂਡੋ ਦਾ ਕਰਿਸ਼ਮਾ ਨਹੀਂ ਹੈ ਜੀ ਕਿ ਦੇਖਣ ਨੂੰ ਬੜਾ ਹੈਂਡਸਮ ਲੱਗਦਾ ਹੈ ਜਾਂ ਬੱਚੇ ਨਾਲ ਹੁੰਦੇ ਨੇ ਔਰ ਫੈਮਿਲੀ, ਉਹ ਠੀਕ ਹੈ, ਉਹ ਵੀ ਆਪਣੀ ਥਾਂ ਹੈ। ਫਿਰ ਹਾਊਸਿੰਗ ਕਿ ਲੋਕਾਂ ਦੇ ਕੋਲ ਜਿਹੜੀ ਹੈ ਅਫੋਰਡੇਬਲ ਹਾਊਸਿੰਗ ਔਰ ਜਿਹੜੇ ਲੋਕ ਨਹੀਂ ਅਫੋਰਡ ਕਰਦੇ ਉਹਨਾਂ ਦੇ ਲਈ ਕੀ ਸਕੀਮ ਹੈ। ਗਵਰਨਮੈਂਟ ਸਪੈਂਡਿੰਗ ਔਰ ਡੈਫਿਸਿਟ ਕਿ ਵੀ ਇਹ ਤਾਂ ਨਹੀਂ ਹੈ ਵੀ ਤੁਸੀਂ ਸਰਕਾਰੀ ਖਜ਼ਾਨੇ 'ਚੋਂ ਕੱਢ ਕੇ ਲਾਈ ਜਾਂਦੇ ਹੋ, ਇੰਨਾ ਕਿ ਡੈਫਿਸਿਟ ਕ੍ਰੀਏਟ ਕਰ ਦਿੰਦੇ ਹੋ ਕਿ ਫਿਊਚਰ ਦੇ ਵਿੱਚ ਅਲਟੀਮੇਟਲੀ ਤਾਂ ਲੋਕਾਂ ਨੇ ਹੀ ਦੇਣਾ ਹੁੰਦਾ, ਉਹ ਟੈਕਸ ਪੇਅਰ ਮਨੀ ਹੁੰਦੀ, ਉਹ ਇੱਥੇ ਵੀ ਹੁੰਦਾ ਹੈ, ਉਹਦਾ ਹਰ ਥਾਂ ਤੇ ਹੈ। ਔਰ ਇੱਕ ਜਿਵੇਂ ਮੈਂ ਕਿਹਾ ਵੀ ਮੈਡੀਸਨ ਕਾਸਟ। ਸੋ ਇਹ ਸਾਰਾ ਅਸੀਂ ਇਹੀ ਹੋਪ ਕਰਦੇ ਕਿ ਪੋਜ਼ਿਟਿਵ ਢੰਗ ਦੇ ਨਾਲ, ਹਾਲਾਂਕਿ ਕੰਜ਼ਰਵੇਟਿਵ ਪਾਰਟੀ ਨੇ ਵੀ ਆਪਣੀ ਪੋਜੀਸ਼ਨ ਕਈ ਮਾਮਲਿਆਂ 'ਚ ਕਾਫੀ ਮੋਡਰੇਟ ਕੀਤੀ ਹੈ ਔਰ ਜਸਟਿਨ ਟਰੂਡੋ ਔਰ ਲਿਬਰਲ ਪਾਰਟੀ ਦਾ ਸਿੱਖ ਘੱਟੋ ਘੱਟ ਮੇਰਾ ਖਿਆਲ ਹੈ ਜੇ ਜ਼ਿਆਦਾ ਨਾ ਹੋਏ ਤਾਂ 15-16 ਹਲਕੇ ਐਸੇ ਨੇ ਕੈਨੇਡਾ ਦੇ ਵਿੱਚ ਜਿਹਦੇ 'ਚ ਹਰ ਤੀਜੀ ਜਿਹੜੇ ਤਿੰਨੋਂ ਵੱਡੀਆਂ ਪਾਰਟੀਆਂ ਉਹਨਾਂ 'ਚ ਹਰ ਪਾਸੇ ਸਿੱਖ ਖਲੋਤਾ ਹੋਇਆ। ਸੋ ਉਹਦੇ 'ਚ ਉਹ ਫਰਕ ਨਹੀਂ ਪਏਗਾ ਕਿ ਕੌਣ ਜਿੱਤੇਗਾ, ਉਹਨੇ ਐਮਪੀ ਫਿਰ ਜਿੱਤ ਜਾਣੇ ਨੇ। ਪਰ ਅਸੀਂ ਕਾਮਨਾ ਕਰਦੇ ਹਾਂ ਔਰ ਸਾਨੂੰ ਕੁਝ ਵਿਊਅਰਸ ਨੇ ਲਿਖਿਆ ਵੀ ਕਿ ਤੁਸੀਂ ਜਿਹੜਾ ਹੈ ਉਹ ਕੈਨੇਡੀਅਨ ਇਲੈਕਸ਼ਨ ਤੇ ਬਹੁਤੀ ਗੱਲ ਨਹੀਂ ਕੀਤੀ। ਮੈਂ ਕਿਹਾ ਵੋਟਾਂ ਵਾਲੇ ਦਿਨ ਕਰਾਂਗੇ, ਫਿਰ ਅਸੀਂ ਇਹ ਤਾਂ ਕਹਿ ਸਕਦੇ ਹਾਂ ਨਾ ਜੀ ਕਿ ਭਾਈ ਅਸੀਂ ਗੱਲ ਤਾਂ ਜ਼ਰੂਰ ਕੀਤੀ ਹੈ। ਔਰ ਉਹਦੇ 'ਚ ਅਸੀਂ ਖਾਸ ਤੌਰ ਤੇ ਜਗਮੀਤ ਸਿੰਘ ਉਹਨਾਂ ਦੀ ਪਾਰਟੀ ਦੀ ਪ੍ਰੋਗਰੈਸ ਨੂੰ ਵੀ ਦੇਖਦੇ ਹਾਂ ਔਰ ਅਸੀਂ ਸਮਝਦੇ ਹਾਂ ਜਸਟਿਨ ਟਰੂਡੋ ਵੀ, ਕਿਉਂਕਿ ਉਹ ਵੀ ਜਿਵੇਂ ਉਹਨਾਂ ਨੇ ਸਿੱਖਾਂ ਪ੍ਰਤੀ ਉਹਨਾਂ ਦੀ ਲਾਈਨ ਰਹੀ ਹੈ। ਵੱਖਰੀ ਗੱਲ ਹੈ ਕਿ ਮੋਦੀ ਵੱਲੋਂ ਮਿਲੀ ਹਿਊਮਿਲੇਸ਼ਨ ਤੋਂ ਬਾਅਦ ਉਹਨਾਂ ਦਾ ਕੁਝ ਇੰਟਰੈਕਸ਼ਨ ਘਟਿਆ, ਕੁਝ ਕੋਵਿਡ-19 ਕਰਕੇ ਵੀ ਜਿਹੜਾ ਹੈ। ਔਰ ਕੈਨੇਡਾ ਨੇ ਬੜੀਆਂ ਸਖਤੀਆਂ ਵੀ ਨਾਫਿਜ਼ ਕੀਤੀਆਂ। ਹੁਣ ਅਮਰੀਕਾ ਜ਼ਿਆਦਾ ਸਖਤ ਹੈ, ਕੈਨੇਡਾ ਤੋਂ ਅਜੇ ਲੋਕਾਂ ਦੇ ਆਉਣ ਜਾਣ ਦੀ ਪਾਬੰਦੀ ਹਟਾਈ ਨਹੀਂ ਹੈ, ਪਰ ਅੱਜ
ਬਾਈਡਨ ਐਡਮਿਨਿਸਟ੍ਰੇਸ਼ਨ ਨੇ ਯੂਕੇ ਔਰ ਦੂਸਰੇ ਯੂਰਪੀਅਨ ਕੰਟਰੀਜ਼ ਉਹ ਪਾਬੰਦੀਆਂ ਚੁੱਕੀਆਂ। ਸੋ ਆਉਣ ਵਾਲੇ ਪੀਰੀਅਡ 'ਚ ਅਸੀਂ ਇੱਥੇ ਹੋਰ ਵੀ ਜਿਹੜੀ ਆ ਉਹ ਚਹਿਲ ਪਹਿਲ ਦੇਖ ਸਕਦੇ ਹਾਂ। ਦੇਖਾਂਗੇ।